ਇਕੁਆਡੋਰ ਮੁਲਕ ਜਿਹੜਾ ਆ ਉਹ ਕਹਿੰਦੇ ਇਸ ਟਾਈਮ ਕ੍ਰਾਈਸਿਸ ਦੇ ਵਿੱਚ ਆ। ਉੱਥੇ ਜੇਲ੍ਹ ਦੇ ਵਿੱਚ ਰਾਇਟਸ ਹੋਏ ਆ। ਇੱਕ ਗੈਂਗ ਦੇ ਜਿਹੜੇ ਲੀਡਰਸ ਆ ਉਹ ਕਹਿੰਦੇ ਡਿਸਪੀਅਰ ਹੋ ਗਏ ਉੱਥੋਂ, ਉਹਨਾਂ ਨੂੰ ਭਜਾ ਕੇ ਲੈ ਗਏ ਹੈਗੇ ਆ। ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਆ ਇਕੁਆਡੋਰ ਦਾ, ਉਹਨੂੰ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ। ਮਿਲਟਰੀ ਨੂੰ ਬੁਲਾ ਲਿਆ ਆ, ਕਹਿੰਦਾ ਵੀ ਨਿਊਟਰੀਲਾਈਜ਼ ਕੀਤਾ ਜਾਵੇ ਜਿਹੜੇ ਦਰਜਨ ਤੋਂ ਵੱਧ ਜਿਹੜੇ ਗੈਂਗਸ ਆ ਉੱਥੇ ਹੈਗੇ ਆ। ਇੱਕ ਗੈਂਗ ਨੇ ਟੈਲੀਵਿਜ਼ਨ ਦੇ ਉੱਤੇ ਜਾ ਕੇ ਉਹ ਸਾਰਾ ਜਿਹੜਾ ਕ੍ਰਿਊ ਸੀ ਟੈਲੀਵਿਜ਼ਨ ਦਾ, ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਨਾਲ ਹੀ ਲਾਈਵ ਕਰਤਾ ਵੀ ਜਿਹੜਾ ਸਾਡੇ ਕੰਟਰੋਲ ਦੇ ਵਿੱਚ ਬਹੁਤ ਕੁਝ ਆ ਗਿਆ ਹੈਗਾ ਆ। ਇਕੁਆਡੋਰ ਦਾ ਸਭ ਤੋਂ ਵੱਡਾ ਸ਼ਹਿਰ ਹੈਗਾ ਗੁਆਇਕੁਲ ਕਰਕੇ, ਉੱਥੇ ਜਿਹੜੇ ਹੋਸਟੇਜ ਬਣਾਏ ਗਏ ਹੈਗੇ ਆ। ਪੁਲਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ 13 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ, ਜਿਨ੍ਹਾਂ ਦੇ ਕੋਲ ਹਥਿਆਰ, ਐਕਸਪਲੋਸਿਵਸ, ਹੋਰ ਇਦਾਂ ਦੇ ਜਿਹੜੇ ਐਵੀਡੈਂਸ ਹੈਗੇ ਆ। ਤੇ ਸ਼ਾਮ ਤੱਕ 8 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਇਸ ਅਪਰਾਈਜ਼ਿੰਗ ਦੇ ਵਿੱਚ। ਇਕੁਆਡੋਰ ਦੇ ਪ੍ਰੈਜ਼ੀਡੈਂਟ ਡੈਨੀਅਲ ਨਵੋਆ, ਉਹਨਾਂ ਨੇ ਇਹ ਕਿਹਾ ਵੀ ਇੰਟਰਨਲ ਆਰਮਡ ਕਨਫਲਿਕਟ ਹੈਗਾ ਆ ਤੇ ਆਰਮਡ ਫੋਰਸਿਸ ਨੂੰ ਨਿਊਟਰਲਾਈਜ਼ ਕਰਨ ਦੇ ਲਈ ਉਸਨੇ ਆਲਰੇਡੀ ਬੁਲਾ ਲਿਆ ਹੈਗਾ। ਕੈਰੋਲੀਨਾ ਵੈਲੈਂਸੀਆ ਨਾਮ ਦੇ ਇੱਕ ਬੀਬੀ ਉੱਥੇ ਵਿਜ਼ਿਟ ਕਰ ਰਹੀ ਸੀ ਨਿਊਯਾਰਕ ਤੋਂ। ਉਹਨੇ ਕਿਹਾ ਵੀ ਇੱਥੇ ਜਿਹੜਾ ਮਾਹੌਲ ਆ ਬਹੁਤ ਕੈਓਟਿਕ ਆ ਤੇ ਮੈਂ ਇਮੇਜਿਨ ਨਹੀਂ ਕਰ ਸਕਦੀ ਵੀ ਕਿੱਦਾਂ ਦਾ ਜਿਹੜਾ ਮਾਹੌਲ ਆ। ਕੰਟਰੀ ਪਤਾ ਨਹੀਂ ਜਿਹੜੇ ਜਿਹੜੇ ਡਰੱਗ ਡੀਲਰਸ ਆ ਉਹਨਾਂ ਦੇ ਹੱਥ ਦੇ ਵਿੱਚ ਆ ਗਈ ਹੈਗੀ ਆ। 3000 ਤੋਂ ਵੱਧ ਪੁਲਿਸ ਤੇ ਮਿਲਟਰੀ ਦੇ ਲੋਕ ਗੈਂਗ ਲੀਡਰ ਜਿਹੜਾ ਅਡੋਲਫੋ ਮੈਸੀਅਸ ਆ ਉਸ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਹੈਗੇ ਆ। 36 ਦੇ ਕਰੀਬ ਜੇਲ੍ਹਾਂ ਹੈਗੀਆਂ ਇਕੁਆਡੋਰ 'ਚ, ਕਹਿੰਦੇ ਵੀ ਬਹੁਤ ਸਾਰੀਆਂ ਜੇਲ੍ਹਾਂ ਨੂੰ ਗੈਂਗ ਹੀ ਕੰਟਰੋਲ ਕਰਦੇ ਹੈਗੇ ਆ। ਸੋ ਹੁਣ ਮੁਲਕ ਦਾ ਕੀ ਬਣਨਾ ਹੈਗਾ ਆ। ਮਿਸਟਰ ਮੈਸੀਅਸ ਜਿਹੜਾ ਇਹ ਗੈਂਗ ਦਾ ਲੀਡਰ ਹੈਗਾ, 34 ਸਾਲਾਂ ਦਾ ਹੈਗਾ ਤੇ ਇਸ ਨੂੰ ਡਰੱਗ ਟ੍ਰੈਫਿਕਿੰਗ ਕੇਸ ਦੇ ਵਿੱਚ 2013 'ਚ ਫੜਿਆ ਗਿਆ ਸੀ। ਫਿਰ ਉਹ ਲਾਸ ਚੇਨਰਸ ਕਰਕੇ ਉਸ ਗਰੁੱਪ ਦਾ ਮੈਂਬਰ 2020 'ਚ ਬਣਿਆ ਤੇ 12,000 ਤੋਂ ਵੱਧ ਇਨਮੇਟਸ ਇਕੁਆਡੋਰ ਮੁਲਕ ਦੇ ਇਹਨਾਂ ਜੇਲ੍ਹਾਂ ਦੇ ਵਿੱਚ ਰਹਿੰਦੇ ਹੈਗੇ ਆ ਜੀ। ਇਕੁਆਡੋਰ ਮੁਲਕ ਜਿਹੜਾ ਆ ਉਹ ਕਹਿੰਦੇ ਇਸ ਟਾਈਮ ਕ੍ਰਾਈਸਿਸ ਦੇ ਵਿੱਚ ਆ। ਉੱਥੇ ਜੇਲ੍ਹ ਦੇ ਵਿੱਚ ਰਾਇਟਸ ਹੋਏ ਆ। ਇੱਕ ਗੈਂਗ ਦੇ ਜਿਹੜੇ ਲੀਡਰਸ ਆ ਉਹ ਕਹਿੰਦੇ ਡਿਸਪੀਅਰ ਹੋ ਗਏ ਉੱਥੋਂ, ਉਹਨਾਂ ਨੂੰ ਭਜਾ ਕੇ ਲੈ ਗਏ ਹੈਗੇ ਆ। ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਆ ਇਕੁਆਡੋਰ ਦਾ, ਉਹਨੂੰ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ। ਮਿਲਟਰੀ ਨੂੰ ਬੁਲਾ ਲਿਆ ਆ, ਕਹਿੰਦਾ ਵੀ ਨਿਊਟਰੀਲਾਈਜ਼ ਕੀਤਾ ਜਾਵੇ ਜਿਹੜੇ ਦਰਜਨ ਤੋਂ ਵੱਧ ਜਿਹੜੇ ਗੈਂਗਸ ਆ ਉੱਥੇ ਹੈਗੇ ਆ। ਇੱਕ ਗੈਂਗ ਨੇ ਟੈਲੀਵਿਜ਼ਨ ਦੇ ਉੱਤੇ ਜਾ ਕੇ ਉਹ ਸਾਰਾ ਜਿਹੜਾ ਕ੍ਰਿਊ ਸੀ ਟੈਲੀਵਿਜ਼ਨ ਦਾ, ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਨਾਲ ਹੀ ਲਾਈਵ ਕਰਤਾ ਵੀ ਜਿਹੜਾ ਸਾਡੇ ਕੰਟਰੋਲ ਦੇ ਵਿੱਚ ਬਹੁਤ ਕੁਝ ਆ ਗਿਆ ਹੈਗਾ ਆ। ਇਕੁਆਡੋਰ ਦਾ ਸਭ ਤੋਂ ਵੱਡਾ ਸ਼ਹਿਰ ਹੈਗਾ ਗੁਆਇਕੁਲ ਕਰਕੇ, ਉੱਥੇ ਜਿਹੜੇ ਹੋਸਟੇਜ ਬਣਾਏ ਗਏ ਹੈਗੇ ਆ। ਪੁਲਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ 13 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ, ਜਿਨ੍ਹਾਂ ਦੇ ਕੋਲ ਹਥਿਆਰ, ਐਕਸਪਲੋਸਿਵਸ, ਹੋਰ ਇਦਾਂ ਦੇ ਜਿਹੜੇ ਐਵੀਡੈਂਸ ਹੈਗੇ ਆ। ਤੇ ਸ਼ਾਮ ਤੱਕ 8 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਇਸ ਅਪਰਾਈਜ਼ਿੰਗ ਦੇ ਵਿੱਚ। ਇਕੁਆਡੋਰ ਦੇ ਪ੍ਰੈਜ਼ੀਡੈਂਟ ਡੈਨੀਅਲ ਨਵੋਆ, ਉਹਨਾਂ ਨੇ ਇਹ ਕਿਹਾ ਵੀ ਇੰਟਰਨਲ ਆਰਮਡ ਕਨਫਲਿਕਟ ਹੈਗਾ ਆ ਤੇ ਆਰਮਡ ਫੋਰਸਿਸ ਨੂੰ ਨਿਊਟਰਲਾਈਜ਼ ਕਰਨ ਦੇ ਲਈ ਉਸਨੇ ਆਲਰੇਡੀ ਬੁਲਾ ਲਿਆ ਹੈਗਾ। ਕੈਰੋਲੀਨਾ ਵੈਲੈਂਸੀਆ ਨਾਮ ਦੇ ਇੱਕ ਬੀਬੀ ਉੱਥੇ ਵਿਜ਼ਿਟ ਕਰ ਰਹੀ ਸੀ ਨਿਊਯਾਰਕ ਤੋਂ। ਉਹਨੇ ਕਿਹਾ ਵੀ ਇੱਥੇ ਜਿਹੜਾ ਮਾਹੌਲ ਆ ਬਹੁਤ ਕੈਓਟਿਕ ਆ ਤੇ ਮੈਂ ਇਮੇਜਿਨ ਨਹੀਂ ਕਰ ਸਕਦੀ ਵੀ ਕਿੱਦਾਂ ਦਾ ਜਿਹੜਾ ਮਾਹੌਲ ਆ। ਕੰਟਰੀ ਪਤਾ ਨਹੀਂ ਜਿਹੜੇ ਜਿਹੜੇ ਡਰੱਗ ਡੀਲਰਸ ਆ ਉਹਨਾਂ ਦੇ ਹੱਥ ਦੇ ਵਿੱਚ ਆ ਗਈ ਹੈਗੀ ਆ। 3000 ਤੋਂ ਵੱਧ ਪੁਲਿਸ ਤੇ ਮਿਲਟਰੀ ਦੇ ਲੋਕ ਗੈਂਗ ਲੀਡਰ ਜਿਹੜਾ ਅਡੋਲਫੋ ਮੈਸੀਅਸ ਆ ਉਸ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਹੈਗੇ ਆ। 36 ਦੇ ਕਰੀਬ ਜੇਲ੍ਹਾਂ ਹੈਗੀਆਂ ਇਕੁਆਡੋਰ 'ਚ, ਕਹਿੰਦੇ ਵੀ ਬਹੁਤ ਸਾਰੀਆਂ ਜੇਲ੍ਹਾਂ ਨੂੰ ਗੈਂਗ ਹੀ ਕੰਟਰੋਲ ਕਰਦੇ ਹੈਗੇ ਆ। ਸੋ ਹੁਣ ਮੁਲਕ ਦਾ ਕੀ ਬਣਨਾ ਹੈਗਾ ਆ। ਮਿਸਟਰ ਮੈਸੀਅਸ ਜਿਹੜਾ ਇਹ ਗੈਂਗ ਦਾ ਲੀਡਰ ਹੈਗਾ, 34 ਸਾਲਾਂ ਦਾ ਹੈਗਾ ਤੇ ਇਸ ਨੂੰ ਡਰੱਗ ਟ੍ਰੈਫਿਕਿੰਗ ਕੇਸ ਦੇ ਵਿੱਚ 2013 'ਚ ਫੜਿਆ ਗਿਆ ਸੀ। ਫਿਰ ਉਹ ਲਾਸ ਚੇਨਰਸ ਕਰਕੇ ਉਸ ਗਰੁੱਪ ਦਾ ਮੈਂਬਰ 2020 'ਚ ਬਣਿਆ ਤੇ 12,000 ਤੋਂ ਵੱਧ ਇਨਮੇਟਸ ਇਕੁਆਡੋਰ ਮੁਲਕ ਦੇ ਇਹਨਾਂ ਜੇਲ੍ਹਾਂ ਦੇ ਵਿੱਚ ਰਹਿੰਦੇ ਹੈਗੇ ਆ ਜੀ।